ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਐਂਡ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਹੁਣ ਆਪਾਂ ਮੈਸੇਜ ਸ਼ੁਰੂ ਕਰਦੇ ਹਾਂ। YouTube ਦੇ ਉੱਪਰ ਜਿਹੜੇ ਲਾਈਵ ਮੈਸੇਜ ਨੇ ਗੁੱਡਮੈਨ ਕਹਿੰਦੇ ਨੇ ਵਾਹਿਗੁਰੂ ਜੀ, ਮੇਰਾ ਨੇਮ ਗੁਰਪ੍ਰੀਤ ਸਿੰਘ ਹੈ। ਮੈਂ ਤੁਹਾਡਾ ਵਿਊਅਰਸ ਹਾਂ ਔਰ ਮੈਨੂੰ ਬਹੁਤ ਵਧੀਆ ਨੌਲੇਜ ਮਿਲਦੀ ਹੈ ਤੁਹਾਡੇ ਚੈਨਲ ਤੋਂ। ਬਹੁਤ ਬਹੁਤ ਸ਼ੁਕਰੀਆ। ਐਂਡ ਪਰਮਿੰਦਰ ਸਿੰਘ ਸ਼ਿੰਦਾ ਗਿੱਲ, ਖਾਲਸਾ ਦੇਸ਼ ਪੰਜਾਬ, ਇੰਦਰਜੀਤ ਸਿੰਘ ਸੰਧੂ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਅਮਰਜੀਤ ਸੈਣੀ, ਲਖਵਿੰਦਰ ਸਿੰਘ ਪੰਨੂ, ਪਰਮਜੀਤ ਸਿੰਘ, ਸੁਖਜੀਵਨ ਬੱਚੂ, ਗੁਰਮੇਲ ਸਿੰਘ ਔਰ ਡਾਕਟਰ ਬਾਬਾ ਸਟੀਵ ਐਂਡ ਸੁਖਵਿੰਦਰ ਸਿੰਘ। ਫਿਰ ਇਸੇ ਤਰ੍ਹਾਂ ਹਾਂਜੀ ਸੁਖਵਿੰਦਰ ਸਿੰਘ ਫਿਰ ਐਂਡ ਫਿਰ ਸਿੰਘ ਗਰਚਾ ਜੀ ਐਂਡ ਸਿੰਘ ਨਵਜੋਤ, ਦਵਿੰਦਰ ਸੰਧੂ, ਸੁਖਜਿੰਦਰ ਜੱਸਰ ਐਂਡ ਇਸੇ ਤਰ੍ਹਾਂ ਜੀਤ ਸੂਰਤੀਆ, ਫਿਰ ਜਸਬੀਰ ਸਿੰਘ, ਕੁਲਵੀਰ ਮਾਇਲ ਐਂਡ ਅਮਰਿੰਦਰ ਸਿੰਘ ਔਰ ਇਸੇ ਤਰ੍ਹਾਂ ਮੋਨਾ ਐਂਡ ਓਂਕਾਰ ਸਿੰਘ ਸਾਬਾ। ਫਿਰ ਇਸੇ ਤਰ੍ਹਾਂ ਰਵਿੰਦਰ ਗਿੱਲ, ਆਜ਼ਾਦੀ ਹੱਲ ਐਂਡ ਫਿਰ ਇਸੇ ਤਰ੍ਹਾਂ ਕਾਲਾ ਸਿੰਘ ਔਰ ਕਾਲੀ ਸਿੰਘ ਐਂਡ ਧਨਰਾਜ, ਸਤਨਾਮ ਢਿੱਲੋਂ ਔਰ ਤਜਿੰਦਰ ਸਿੰਘ। ਸਾਰੇ ਸਾਨੂੰ ਫਤਿਹ ਬੁਲਾਉਂਦੇ ਨੇ ਜਿਨ੍ਹਾਂ ਦੇ ਜਿਹੜੇ ਮੈਸੇਜ ਨੇ ਉਹ ਮੈਂ ਹੁਣ ਆਪਾਂ ਕਰਦੇ ਹਾਂ ਸ਼ੇਅਰ। ਸਤਨਾਮ ਢਿੱਲੋਂ ਜੀ ਕਹਿੰਦੇ ਕੋਸ਼ਿਸ਼ ਖੁਦ ਕਰਿਆ ਕਰੋ ਅਤੇ ਭਰੋਸਾ ਅਕਾਲ ਪੁਰਖ 'ਤੇ ਕਰਿਆ ਕਰੋ ਅਤੇ ਲੋਹੜੀ ਮਾਘੀ ਦਿਹਾੜੇ ਦੀਆਂ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ। ਐਂਡ ਇਸੇ ਤਰ੍ਹਾਂ ਤਜਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਜੀ ਇੱਥੇ ਕੋਈ ਨੌਕਰੀ ਕੋਈ ਕੰਮ ਨਹੀਂ ਹੈ, ਹਰ ਸਮੇਂ ਸਰਕਾਰ ਤੰਤਰ ਦਾ ਜਿਹੜਾ ਡਰ ਹੁੰਦਾ ਹੈ, ਆਪਣੀ ਜਵਾਨੀ ਨੂੰ ਕਿਵੇਂ ਬਚਾਈਏ ਜੀ। ਕਹਿੰਦੇ ਨਹੀਂ ਅਸੀਂ ਇਹ ਨਹੀਂ ਕਹਿ ਰਹੇ ਕਿ ਭਾਈ ਜਿਹੜੇ ਉੱਥੋਂ ਜਿਹੜੇ ਮਾਈਗ੍ਰੇਟ ਕਰ ਰਹੇ ਨੇ ਕਿਉਂ ਕਰ ਰਹੇ ਨੇ, ਜ਼ਾਹਰ ਹੈ ਇਹ ਰੀਜ਼ਨ ਹੈ, ਪਰ ਅਲਟੀਮੇਟਲੀ ਜਿਹੜਾ ਹੱਲ ਤਾਂ ਪੱਕੇ ਤੌਰ ਦੇ ਉੱਤੇ ਆਪਣੀ ਕੌਮੀ ਆਜ਼ਾਦੀ ਨਾਲ ਜੁੜਿਆ ਹੋਇਆ। ਸਾਨੂੰ ਬੈਲੈਂਸ ਰੱਖਣਾ ਪਏਗਾ ਦੋਨੋਂ ਹੀ ਚੀਜ਼ਾਂ ਦੇ ਵਿੱਚ। ਦਾ ਬਜਟ ਕਹਿੰਦੇ ਨੇ ਲਾਰੈਂਸ ਬਿਸ਼ਨੋਈ ਦੀ ਭਾਰਤ ਮਾਤਾ ਕੀ ਜੈ ਵਾਲੀ ਜਿਹੜੀ ਇੰਟਰਵਿਊ ਦੇਣੀ ਚਾਹੀਦੀ ਹੈ ਕੈਨੇਡਾ ਗਵਰਨਮੈਂਟ ਨੂੰ। ਵਾਈ ਸੋ ਕਾਲਡ ਖਾਲਿਸਤਾਨੀ ਸਿੰਘ ਹੇਲ ਮਦਰ ਇੰਡੀਆ, ਲਾਰੈਂਸ ਇਜ਼ ਏ ਪਪਟ ਆਫ ਇੰਡੀਅਨ ਗਵਰਨਮੈਂਟ ਉਹਨਾਂ ਨੇ ਕਿਹਾ। ਮੇਰਾ ਖਿਆਲ ਹੈ ਕੈਨੇਡੀਅਨ ਏਜੰਸੀਆਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਇਹ ਇਹਨਾਂ ਦੀ ਭਾਰਤੀ ਏਜੰਸੀਆਂ ਦੀ ਖੇਡ ਹੈ ਔਰ ਇਹ ਉਹਨੂੰ ਮੱਡੀ ਕਰਨਾ ਚਾਹੁੰਦੇ ਨੇ ਸਾਰੀ ਇਨਵੈਸਟੀਗੇਸ਼ਨ। ਕੁਲਵੀਰ ਮਾਇਲ ਕਹਿੰਦੇ ਨੇ ਓਨਲੀ ਵਨ ਸੋਲਿਊਸ਼ਨ ਖਾਲਿਸਤਾਨ ਐਂਡ ਅਮਰਿੰਦਰ ਸਿੰਘ 26 ਜਨਵਰੀ ਖਾਲਿਸਤਾਨ ਮਾਰਚ ਮੋਗਾ ਪੰਜਾਬ। ਫਿਰ ਸੁਖਵਿੰਦਰ ਸਿੰਘ ਜੀ ਕਹਿੰਦੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਖਾਲਿਸਤਾਨ ਮੀਡੀਆ TV 84 USMI ਪੋਲੀਟਿਕਸ ਪੰਜਾਬ ਚੜ੍ਹਦੀ ਕਲਾ ਪੰਜਾਬ ਹਨ ਔਰ ਖਾਲਿਸਤਾਨ ਅਤੇ ਹੋਰ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਹਨ ਉਹੀ ਦੇਖੋ। ਔਰ ਫਿਰ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਹਾਂਜੀ ਡਾਕਟਰ ਬਾਬਾ ਸਟੀਵ ਬੇਦੀ ਲਿਖਦੇ ਨੇ ਡੀਅਰ ਮੇਰੀ ਤਾਰੀਫ ਕੀਤੀ ਬੱਲੇ ਡੀਅਰ ਨੀਲਮ ਕੌਰ, ਯੂ ਆਰ ਵਨ ਆਫ ਦਾ ਬਿਊਟੀਫੁਲ ਸੋਲ God gifted person who is doing the program. My name is Doctor. Thank you so much ਤੁਹਾਡਾ ਬਹੁਤ ਸ਼ੁਕਰੀਆ। ਹਾਂਜੀ ਫਿਰ ਇਸੇ ਤਰ੍ਹਾਂ ਗੁਰਮੇਲ ਸਿੰਘ ਦਾ ਹਮੇਸ਼ਾ ਇਸ ਤਰ੍ਹਾਂ ਚੜ੍ਹਦੀ ਕਲਾ ਮੈਸੇਜ ਹੁੰਦਾ। ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, you are doing a great job for the Sikh nation. Keep it up. God bless you and your TV 84 ਖਾਲਿਸਤਾਨ ਜ਼ਿੰਦਾਬਾਦ ਕਿਹਾ ਇਹਨਾਂ ਨੇ। ਐਂਡ ਦੈਟਸ ਇਟ ਆਈ ਥਿੰਕ। ਹਾਂਜੀ ਕਮਲ ਸਿੰਘ ਲਿਖਦੇ ਨੇ ਹੁਣ ਤਾਂ ਕਈ ਸੱਚੇ ਹਿੰਦੂ ਤੇ ਸਨਾਤਨੀ ਵਿਦਵਾਨ ਵੀ ਇਹ ਕਹਿਣ ਲੱਗ ਪਏ ਹਨ ਕਿ ਜੇ ਇਸ ਵਾਰ ਮੋਦੀ ਨੇ ਸ਼ੰਕਰਾਚਾਰੀਆ ਦੀ ਪਰਵਾਹ ਨਹੀਂ ਕੀਤੀ ਤੇ ਚੋਣਾਂ ਵੀ ਜਿੱਤ ਗਿਆ, ਫਿਰ ਉਸ ਨੇ ਅਗਲੀ ਵਾਰ ਸ਼ੰਕਰਾਚਾਰੀਆ ਵੀ ਆਪੇ ਹੀ ਬਣਾ ਲੈਣੇ ਨੇ। ਹੁਣ ਵੀ ਉਹ ਨਹੀਂ ਰੋਲ ਸ਼ੰਕਰਾਚਾਰੀਆ ਦਾ ਹੀ ਕਰ ਰਿਹਾ ਪੂਜਾ ਪ੍ਰਤਿਸ਼ਠਾ ਦੇ ਨਾਂ ਥੱਲੇ। ਇੱਕ ਗੱਲ ਸਿੱਖਾਂ ਨੂੰ ਖਾਸ ਕਰਕੇ ਬਾਹਰਲੇ ਜਾਗਰੂਕ ਸਿੱਖਾਂ ਨੂੰ ਸੋਚਣੀ ਤੇ ਕਰਨੀ ਬਣਦੀ ਹੈ ਕਿ ਪੰਜਾਬ ਵਿੱਚ ਇੱਕ ਇਹੋ ਜਿਹੀ ਰਾਜਨੀਤਿਕ ਜਮਾਤ ਹੋਣੀ ਬਹੁਤ ਜ਼ਰੂਰੀ ਹੈ ਜੋ ਬਾਹਰੋਂ ਭਾਵੇਂ ਸਿੱਖ ਰਾਜ ਦੀ ਗੱਲ ਨਾ ਕਰੇ ਪਰ ਅੰਦਰੋਂ ਹਮਾਇਤ ਕਰੇ ਤੇ ਸਿੱਖ ਮੁੱਦਿਆਂ ਦੀ ਗੱਲ ਕਰੇ, ਜਿਵੇਂ ਅਕਾਲੀ ਦਲ 84 ਤੋਂ ਪਹਿਲਾਂ ਸੀ। ਨਹੀਂ ਤਾਂ ਜੋ ਪੰਥਕ ਆਧਾਰ ਪਿੰਡ ਪੱਧਰ ਤੇ ਪਰਿਵਾਰਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲਦਾ ਸੀ ਉਹ ਖਤਮ ਹੋ ਜਾਏਗਾ ਜਾਂ ਹੋਰ ਪਾਸੇ ਖਿਸਕੇਗਾ, ਜਿਵੇਂ ਪਿਛਲੀ ਵਾਰ ਭੰਡ ਵੱਲ ਗਿਆ ਸੀ। ਕਿਉਂਕਿ ਜੇ ਨੌਜਵਾਨੀ ਦਾ ਮੋਹ ਭੰਡ ਤੋਂ ਵੀ ਭੰਗ ਹੋ ਗਿਆ ਤਾਂ ਦੁਸ਼ਮਣਾਂ ਨੇ ਇਸ ਤੋਂ ਵੀ ਵੱਡਾ ਮਸਕਰਾ ਤੇ ਚਵਲ ਸਿੱਧੂ ਦੇ ਰੂਪ ਵਿੱਚ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਦਾ ਸਬੂਤ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਰਿਆਂ ਖਿਲਾਫ ਬੋਲਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਕੋਲ ਹੀ ਮਾਡਲ ਹੈ ਪੰਜਾਬ ਨੂੰ ਬਚਾਉਣ ਦਾ, ਪਰ ਕਦੇ ਵੀ ਬੀਜੇਪੀ ਦੇ ਖਿਲਾਫ ਜਾਂ ਹਿੰਦੂ ਰਾਸ਼ਟਰ ਬਾਰੇ ਨਹੀਂ ਬੋਲਿਆ। ਸੋ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਤੋਂ ਆਪਣੀ ਨੁਮਾਇੰਦਗੀ ਨੂੰ ਜੀਵਤ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ। ਤੁਸੀਂ ਬਿਲਕੁਲ ਠੀਕ ਫਰਮਾਇਆ ਔਰ ਅਸੀਂ ਸਮਝਦੇ ਹਾਂ ਵੀ ਇਸ ਪੀਰੀਅਡ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਰੋਲ ਕਾਫੀ ਪੋਜ਼ਿਟਿਵ ਹੈ ਔਰ ਹਰ ਮੁੱਦੇ ਤੇ ਉਹ ਬੋਲਦੇ ਨੇ। ਜੇ ਸਾਰੀਆਂ ਪੰਥਕ ਧਿਰਾਂ ਇੱਕ ਪਲੇਟਫਾਰਮ ਦੇ ਉੱਤੇ ਪੰਥਕ ਏਜੰਡੇ ਥੱਲੇ ਭਾਵੇਂ ਵਿਦਨ ਸਿਸਟਮ ਹੀ ਉਹ ਗੱਲ ਕਰਨ ਤੇ ਉਹ ਸਾਡਾ ਪੰਥਕ ਵੋਟ ਬੈਂਕ ਜਿਹੜਾ ਪਿਛਲੀ ਇੱਕ ਸਦੀ ਤੋਂ ਜਿਹੜਾ ਪੰਥ ਦੇ ਅਕਾਲੀ ਦਲ ਔਰ ਪੰਥ ਸਿਨੋਨਿਮਸ ਲਫ਼ਜ਼ ਹੀ ਸੀ ਉਹ ਸੇਵ ਹੋਏਗਾ। ਜਿਵੇਂ ਤੁਸੀਂ ਕਿਹਾ ਬੌਬ ਸਿੰਘ ਬਿਲਕੁਲ ਉਹ ਕਹਿੰਦੇ ਨੇ ਸਮੂਹ ਸੰਗਤ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜ਼ਾਰਿਸ਼ ਹੈ ਕਿ ਅਸੀਂ ਸਭ ਆਪਣਾ ਕੌਮ ਪ੍ਰਤੀ ਫਰਜ਼ ਬਾਖੂਬੀ ਨਿਭਾਈਏ, ਆਪਣੀ ਆਪਣੀ ਪਹੁੰਚ ਤੱਕ ਪੰਥ ਦੀ ਕਿਸੇ ਵੀ ਤਰੀਕੇ ਮਦਦ ਕਰ ਸਕੀਏ ਤੇ ਜ਼ਰੂਰ ਕਰੀਏ। ਪਿਛਲੇ 10 ਦਿਨਾਂ ਤੋਂ ਮਨ ਵਿੱਚ ਉਦਾਸੀ ਤੇ ਬੇਚੈਨੀ ਸੀ। ਵਰਤਾਰਾ ਪੰਜਾਬ ਸਰਕਾਰ ਦੀ ਸਿੱਖ ਨੌਜਵਾਨਾਂ ਦੀ ਬੇਬੁਨਿਆਦ ਫੜੋ ਫੜੀ ਦੇ ਹਵਾਲੇ ਨਾਲ ਭਾਰਤੀ ਸਰਕਾਰ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਇੰਨੀ ਭੈਭੀਤ ਹੈ ਕਿ ਨਿਰਦੋਸ਼ੇ ਸਿੱਖ ਨੌਜਵਾਨਾਂ ਨੂੰ ਨਾਜਾਇਜ਼ ਫੜ ਕੇ ਜੇਲ੍ਹਾਂ ਅੰਦਰ ਬੰਦ ਕਰਕੇ ਆਮ ਆਵਾਮ ਨੂੰ ਡਰਾਉਣ ਦੀ ਭੱਦੀ ਕੋਸ਼ਿਸ਼ ਕਰ ਰਹੀ ਹੈ। ਚਲੋ ਸਾਨੂੰ ਸਭ ਨੂੰ ਪਤਾ ਹੈ ਕਿ ਭਾਰਤ ਸਰਕਾਰ ਨੇ ਕਰਨਾ ਹੀ ਹੈ, ਪਰ ਦੂਜੇ ਪਾਸੇ ਸਾਨੂੰ ਉਹਨਾਂ ਸਿੰਘਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਜੋ ਸਟੇਟ ਅੱਗੇ ਨਿਰਭੈ ਹੋ ਕੇ ਛਾਤੀ ਢਾਹ ਕੇ ਡਟ ਕੇ ਖੜਦੇ ਰਹੇ ਨੇ। ਪਿਛਲੇ ਦਿਨੀ ਭਾਈ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਦਿੱਲੀ ਤੋਂ ਫੜਿਆ ਗਿਆ ਸੀ, ਕਾਨੂੰਨੀ ਤੌਰ ਤੇ ਨਾਜਾਇਜ਼ ਸੀ, ਉਹਨਾਂ ਦੇ ਕਾਨੂੰਨ ਮੁਤਾਬਕ ਗ੍ਰਿਫਤਾਰੀ ਤੈਅ ਠੀਕ 24 ਘੰਟਿਆਂ ਬਾਅਦ ਪੁਲਿਸ ਨੂੰ ਜਨਤਕ ਅਤੇ ਪੇਸ਼ ਕਰਨਾ ਹੁੰਦਾ ਹੈ। ਪਰ ਗੁਰਪ੍ਰੀਤ ਸਿੰਘ ਨੂੰ 40 ਘੰਟੇ ਤੱਕ ਕਿਸੇ ਨੂੰ ਦੱਸਿਆ ਵੀ ਨਹੀਂ ਸੀ ਗਿਆ ਕਿ ਉਹ ਕਿੱਥੇ ਹੈ ਤੇ ਕਿਸ ਹਾਲਤ ਵਿੱਚ ਸੀ। ਮਾਪਿਓ ਦੀ ਹਾਲਤ ਸੋਚ ਕੇ ਦੇਖੋ, ਸਾਡੀ ਵੀ ਰੂਹ ਕੰਬ ਉੱਠੇਗੀ। ਖੈਰ ਕਿਤੇ ਨਾ ਕਿਤੇ ਪੰਥ ਦੀ ਲਾਪਰਵਾਹੀ ਰਹੀ ਹੈ। ਕੁਛ ਪਤਵੰਤੇ ਸੱਜਣਾ ਦੇ ਦੱਸਣ ਅਨੁਸਾਰ ਵੀਰ ਦੀ ਕਿਸੇ ਬਾਹਰਲੇ ਗੁਰੂ ਘਰੋਂ ਅਤੇ ਕਿਸੇ ਹੋਰ ਤਰੀਕੇ ਸਿੰਘ ਦੀ ਸੰਭਾਲ ਹੋ ਸਕਦੇ ਸੀ ਜੋ ਬਾਹਰ ਬੈਠੇ ਕਿਸੇ ਨੇ ਬਾਂਹ ਨਹੀਂ ਫੜੀ। ਮੇਰੀ ਗੁਜ਼ਾਰਿਸ਼ ਹੈ ਸਮੂਹ ਵੀਰਾਂ ਭੈਣਾਂ ਨੂੰ ਆਪਣੇ ਆਪਣੇ ਲੈਵਲ ਤੇ ਜੋ ਵੀ ਪੁਖਤਾ ਮਦਦ ਹੋ ਸਕੇ ਜ਼ਰੂਰ ਕਰਿਆ ਕਰੀਏ। ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਦੀ ਸਹੀ ਵਰਤੋਂ ਹੈ। ਅਜੇ ਵੀ ਕਾਫੀ ਸਿੰਘ ਹਨ ਜੋ ਭਾਰਤੀ ਸਰਕਾਰ ਦੀਆਂ ਅੱਖਾਂ ਵਿੱਚ ਰੜਕ ਰਹੇ ਹਨ। ਆਓ ਰਲ ਕੇ ਅਸੀਂ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੰਭਾਲ ਦਾ ਬੇੜਾ ਚੁੱਕੀਏ। ਧੰਨਵਾਦ TV 84 ਦਾ, ਜਿਸ ਕਰਕੇ ਅਸੀਂ ਆਪਣਾ ਸੁਝਾਅ ਅਤੇ ਵਿਚਾਰ ਨਾਨਕ ਨਾਮਦੇਵਾ ਹੱਕ ਸੱਚ ਅਤੇ ਇਨਸਾਫ ਦੇ ਪੱਖ ਪੂਰਨ ਵਾਲੇ ਸਰੋਤਿਆਂ ਅੱਗੇ ਰੱਖ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੌਬ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਇਸ ਪੱਖੋਂ ਅਸੀਂ ਜੁਝਾਰੂ ਲਹਿਰ ਦੇ ਦੌਰਾਨ ਵੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਨਹੀਂ ਕਰ ਸਕੇ ਔਰ ਹੁਣ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਾਈ ਦੀਪ ਸਿੱਧੂ ਦੇ ਜਾਂ ਈਵਨ ਇਹ ਸਾਰਾ ਜੋ ਅੱਜ ਕੱਲ੍ਹ ਚੱਲ ਰਿਹਾ ਜੇ 70 ਛਾਪੇ ਮਾਰ ਕੇ ਚੁੱਕ ਰਹੇ ਨੇ, ਬੇਗੁਨਾਹ ਸਿੱਖ ਨੌਜਵਾਨਾਂ ਨੂੰ ਚੁੱਕ ਰਹੇ ਨੇ ਔਰ ਉਹਦੇ 'ਚ ਬਾਹਰਲੀਆਂ ਗੁਰਦੁਆਰਾ ਕਮੇਟੀਆਂ ਔਰ ਜਿਹੜੇ ਅਫੋਰਡ ਕਰ ਸਕਦੇ ਨੇ ਉਹ ਘੱਟੋ ਘੱਟ ਇਹ ਤਾਂ ਕਰ ਸਕਦੇ ਨੇ ਕਿ ਜਿਹੜੇ ਉਹਨਾਂ ਦੀ ਉਸ ਗ੍ਰਿਫਤ 'ਚੋਂ ਨਿਕਲ ਜਾਂਦੇ ਨੇ ਉਹਨਾਂ ਨੂੰ ਬਾਹਰ ਦਾ ਪੈਸੇਜ ਜਾਂ ਉਹਨਾਂ ਦੇ ਬਾਹਰ ਆਉਣ ਦਾ ਕੋਈ ਪ੍ਰਬੰਧ ਜਾਂ ਉੱਥੇ ਵੀ ਉਹਨਾਂ ਦੇ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ। ਫਿਰ ਉਹਨਾਂ ਨੇ ਬੌਬ ਸਿੰਘ ਹੋਰਾਂ ਨੇ ਕੰਟੀਨਿਊ ਕੀਤਾ ਵੀ TV 84 ਇੱਕ ਪੰਥਕ ਚੈਨਲ ਹੈ। ਅਸੀਂ ਵਡਭਾਗੀ ਹਾਂ ਕਿ ਜਿੱਥੇ ਦੁਨੀਆ ਦਾ ਮੀਡੀਆ ਝੂਠ ਪਰੋਸ ਰਿਹਾ ਹੈ, ਸਾਡੇ ਕੋਲ ਪੰਥਕ ਹੱਕ ਸੱਚ ਅਤੇ ਇਨਸਾਫ ਦੀ ਗੱਲ ਕਰਨ ਵਾਲਾ ਚੈਨਲ ਹੈ। ਅਰਦਾਸ ਕਰਦੇ ਹਾਂ ਕਿ ਸਰਕਾਰੇ ਖਾਲਸਾ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਡਾਕਟਰ ਸਾਹਿਬ ਅਤੇ ਸਮੂਹ ਟੀਮ ਨੂੰ ਪੂਰੇ ਖਾਲਿਸਤਾਨ ਦਾ ਸੂਚਨਾ ਵਿਭਾਗ ਮਿਨਿਸਟਰੀ ਦਾ ਅਹੁਦਾ ਦੇਣ। ਹਾਲ ਦੀ ਘੜੀ ਪੰਥ ਦਿਲ ਖੋਲ ਕੇ ਇਹਨਾਂ ਦੀ ਮਦਦ ਕਰੇ ਤੇ ਹਰ ਪ੍ਰੋਗਰਾਮ ਨੂੰ ਅਗਾਂਹ ਸ਼ੇਅਰ ਕਰੇ। ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਅਸੀਂ ਤੁਹਾਡੀਆਂ ਖਜੂਰਾਂ ਵੀ ਇੰਜੋਏ ਕਰਦੇ ਹਾਂ ਔਰ ਤੁਹਾਡੀਆਂ ਗੱਲਾਂ ਵੀ ਜਿਨ੍ਹਾਂ 'ਚ ਤੁਸੀਂ ਪੂਰਾ ਸਿਦਕ ਔਰ ਵਿਸ਼ਵਾਸ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਵੀ ਲੋਚਦੇ ਹੋ। ਕੁਛ ਚੀਜ਼ਾਂ ਇਸ ਕਿਸਮ ਦੀਆਂ ਨੇ ਜਿਹੜੀਆਂ ਕਮਜ਼ੋਰ ਵੀ ਕਰਨ ਵਾਲੀਆਂ ਨੇ, ਉਦਾਸ ਵੀ ਕਰਦੀਆਂ ਨੇ, ਜਿਵੇਂ ਉਹਨਾਂ ਨੇ ਖੁਦ ਹੀ ਕਿਹਾ। ਪਰ ਮੈਂ ਸਮਝਦਾ ਵੀ ਇਹ ਇਸ਼ਕ ਹਕੀਕੀ ਦੀ ਖੇਡ ਹੈ, ਗੁਰੂ ਨੂੰ ਰਿਝਾਣਾ ਹੈ। ਪੰਥ ਨੇ ਆਪਣਾ ਫਰਜ਼ ਅਦਾ ਕਰਨਾ ਹੈ, ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ ਔਰ ਬਹੁਤ ਜਲਦੀ ਖਾਲਿਸਤਾਨ ਜਿਹੜਾ ਇੱਕ ਹਕੀਕਤ ਹੋਏਗਾ।
ਔਰ ਦਵਿੰਦਰ ਸੰਧੂ, ਰਿੰਕੂ ਚਾਲ, ਰਾਜਵਿੰਦਰ ਸਿੰਘ, ਜਸਬੀਰ ਸਿੰਘ, ਇਹਨਾਂ ਸਾਰਿਆਂ ਦੀ, ਸੋਹਣ ਸਿੰਘ ਮਾਲ, ਮੁਹੰਮਦ ਅਨਵਰ, ਇਹਨਾਂ ਸਾਰਿਆਂ ਦੀ ਫਤਿਹ ਹੈ। ਕਿਰਪਾਲ ਸਿੰਘ ਚੀਮਾ ਜਿਹੜੇ ਸਾਡੇ ਰੈਗੂਲਰ ਵਿਊ ਨੇ, ਰੋਜ਼ਾਨਾ ਲਿਖਦੇ ਨੇ, ਉਹਨਾਂ ਨੇ ਲਿਖਿਆ, ਖਾਲਸਾ ਰਾਜ ਦੇ ਆਗਮਨ ਨਾਲ ਇਸ ਧਰਤੀ ਤੇ ਮਨੁੱਖਤਾ ਦੇ ਨਵੇਂ ਜੀਵਨ ਦੀ ਆਰੰਭਤਾ ਹੋਵੇਗੀ, ਜਿੱਥੇ ਸਹੀ ਅਰਥਾਂ ਵਿੱਚ ਸੱਚੇ ਲੋਕਤੰਤਰ ਦਾ ਗਠਨ ਖਾਲਸਾਈ ਸਿਧਾਂਤਾਂ ਦੇ ਆਧਾਰ ਤੇ ਸਾਜਿਆ ਜਾਏਗਾ। ਜਿਸ ਰਾਜ ਦੀ ਸਥਾਪਨਾ ਅਪ੍ਰੈਲ 1699 ਵਿੱਚ ਕਲਗੀਆਂ ਵਾਲੇ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪ ਕੀਤੀ ਹੈ, ਜਿਸ ਰਾਜ ਦੀਆਂ ਨੀਹਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਬਣਾਈਆਂ ਗਈਆਂ ਨੇ, ਤੇ ਜਿਸ ਖਾਲਸਾ ਰਾਜ ਦੇ ਨਿਰਮਾਣ ਵਿੱਚ ਹਜ਼ਾਰਾਂ ਲੱਖਾਂ ਸਿੰਘਾਂ ਸਿੰਘਣੀਆਂ, ਯੋਧਿਆਂ ਤੇ ਸੂਰਮਿਆਂ ਦੇ ਸਿਰ ਲੱਗੇ ਹੋਏ ਹਨ। ਸ਼ੀਸ਼ੇ ਮੂਹਰੇ ਖੜ ਕੇ ਉਹਨਾਂ ਸਿੰਘਾਂ ਸਿੰਘਣੀਆਂ ਦੇ ਚਿਹਰਿਆਂ ਵਿੱਚ ਝਲਕਦੀ ਆਪਣੇ ਰਾਜ ਦੀ ਆਜ਼ਾਦੀ ਨੂੰ ਆਪਣੇ ਅੰਦਰ ਜ਼ਰੂਰ ਮਹਿਸੂਸ ਕਰਿਆ ਕਰੋ ਭਾਈ। ਗੁਰੂ ਦੇ ਨਾਦੀ ਧੀਓ ਪੁੱਤਰੋ, ਆਪਣੇ ਅਸਲੀ ਤੇ ਖਾਸ ਰਾਜਿਆਂ ਵਾਲੇ ਚਿਹਰਿਆਂ ਨੂੰ ਪਛਾਣੋ ਭਾਈ, ਕਿਉਂਕਿ ਇਹੀ ਤੁਹਾਡਾ ਤੇ ਸਾਰਿਆਂ ਦਾ ਸਦੀਵੀ ਸੱਚ ਹੈ, ਤੇ ਇਸ ਦਾ ਫੈਸਲਾ ਵੀ ਤੁਸੀਂ ਹੀ ਕਰਨਾ ਹੈ ਭਾਈ, ਆਜ਼ਾਦੀ ਜਾਂ ਗੁਲਾਮੀ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ, ਗੋਡ ਵਿਲਿੰਗ ਟੈਰਰਿਸਟ ਇੰਡੀਅਨ ਸਟੇਟ ਵੋਂਟ ਗੈਟ ਅਵੇ ਵਿਦ देयर ਕ੍ਰਾਈਮਸ ਐਨੀਮੋਰ। 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ, ਐਵਰੀਥਿੰਗ ਦੇ ਡੂ ਇਜ਼ ਗੋਇੰਗ ਟੂ ਬੈਕਫਾਇਰ। ਤੁਸੀਂ ਠੀਕ ਫਰਮਾ ਰਹੇ ਹੋ ਰਾਜਵਿੰਦਰ ਸਿੰਘ ਜੀ। ਔਰ ਦੀਪ ਸਿੰਘ ਹੋਰਾਂ ਨੇ ਕਿਹਾ, ਬਿਸ਼ਨੋਈ ਇੱਕ ਸਰਕਾਰੀ ਕੁੱਤਾ ਹੈ ਜਿਸ ਨੂੰ ਸਰਕਾਰੀ ਸੁਰੱਖਿਆ ਮਿਲੀ ਹੋਈ ਹੈ, ਜੇਲ੍ਹ ਵਿੱਚ ਹੋਣ ਦਾ ਸਭ ਡਰਾਮਾ ਹੈ। ਬਿਲਕੁਲ ਠੀਕ, ਇਹ ਅਮਿਤ ਸ਼ਾਹ ਦਾ ਖਾਸਮ ਖਾਸ ਕੁੱਤਾ ਔਰ ਉਹਨਾਂ ਦੀ ਖੇਡ ਰਿਹਾ। ਹਾਲਾਂਕਿ ਘੜੀ ਕਾਫੀ ਅੱਗੇ ਚਲੀ ਗਈ ਹੈ, ਲੇਕਿਨ ਸਾਡੇ ਉਹ ਵੀ ਵਿਊਅਰ ਜਿਹੜੇ ਗੁਰਬਾਣੀ ਵਿਚਾਰ ਨਾਲ ਜੁੜੇ ਹੋਏ ਨੇ ਉਹ ਨਾਰਾਜ਼ ਹੋ ਜਾਂਦੇ ਨੇ, ਨਾਰਾਜ਼ ਨਹੀਂ ਤਾਂ ਗਿਲਾ ਜ਼ਰੂਰ ਕਰਦੇ ਨੇ। ਸੋ ਅਸੀਂ ਬਰੀਫ ਵਿਚਾਰ ਕਰਾਂਗੇ। ਔਰ ਸ਼ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ। 2 ਸ਼ਲੋਕ ਤੇ ਇੱਕ ਪੌੜੀ ਹੈ, ਜਿਹੜੀ ਪੌੜੀ ਸ਼ਲੋਕ ਦੇ ਸਨੇਹ ਨੂੰ ਹੀ ਅੱਗੋਂ ਜਿਹੜੀ ਹੈ ਰੀਇਨਫੋਰਸ ਕਰਦੀ ਹੈ। ਅੱਛਾ। ਕਲੋ ਮਸਾਜਣੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਦੇ, ਸਦਾ ਸਾਹਿਬ ਕੈ ਰੰਗ ਰਹੇ, ਕਭੂ ਨਾ ਟੂਟਸ ਨੇਹੋ। ਕਲੋ ਮਸਾਜਣੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਲੇਹੋ, ਸਦਾ ਸਾਹਿਬ ਕੈ ਰੰਗ ਰਹੇ, ਕਭੂ ਨਾ ਟੂਟਸ ਨੇਹੋ। ਕਲੋ ਮਸਾਜਣੀ ਜਾਏ ਸੀ, ਲਿਖਿਆ ਵੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਧੁਰ ਛੋਡੀ ਸੱਚੈ ਪਾਏ। ਕਲਮ ਤੇ ਦਵਾਤ ਸਿਆਹੀ। ਇੱਕ ਹੈ ਕਿ ਭਾਈ ਅਸੀਂ ਕੋਈ ਚੀਜ਼, ਇੱਕ ਹੁੰਦਾ ਸੀ ਕਿ ਜੀ ਲਿਖਤੀ ਸਮਝੌਤਾ, ਹੁਣ ਵੀ ਹੁੰਦਾ, ਸਿੱਖਾਂ ਨਾਲ ਵੀ 47 'ਚ ਇਕਰਾਰ ਜ਼ਬਾਨੀ ਲਿਖਤੀ, ਕਸ਼ਮੀਰੀਆਂ ਨਾਲ ਵੀ ਕੀ ਬਣਿਆ ਉਹਨਾਂ ਇਕਰਾਰਾਂ ਦਾ। ਸੋ ਜੇ ਸੱਚਮੁੱਚ ਕੋਈ ਸੂਰਬੀਰ ਬਚਨ ਕੇ ਬਲੀ ਹੈ ਤੇ ਉਹਨੇ ਜੋ ਕਿਹਾ ਉਹੀ ਇਕਰਾਰ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੀ ਮੁਹੱਬਤ ਦੇ ਵਿੱਚ, ਉਸ ਦੇ ਇਸ਼ਕ ਦੇ ਵਿੱਚ ਗਲਤਾਨ ਹੁੰਦੇ ਨੇ, ਉਹਨਾਂ ਨੂੰ ਕੋਈ ਲਿਖਣ ਪੜ੍ਹਨ ਜਾਂ ਦੂਸਰੇ ਦੇ ਨਾਲ ਉਹ ਉਹਨਾਂ ਦੇ ਫੇਥ ਦਾ ਕੋਈ ਆਧਾਰ ਨਹੀਂ ਜੁੜਿਆ ਹੁੰਦਾ। ਸੋ ਇਹਦੇ 'ਚ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਅਸੀਂ ਕਿਉਂ ਕਲਮ ਜਾਂ ਦੁਆਤ ਮੰਗੀਏ, ਰੱਬ ਦਾ ਨਾਂ ਆਪਣੇ ਦਿਲ ਦੇ ਉੱਤੇ ਕਿਉਂ ਨਾ ਲਿਖ ਲਈਏ। ਕਲਮ ਦੁਆਤ ਤਾਂ ਕਾਗਜ਼ ਤੇ ਲਿਖੇਗੀ। ਕਲਮ ਮਸਾਜਣੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਲਿਓ, ਦਿਲ ਦੇ ਉੱਤੇ ਹੀ ਵਾਹਿਗੁਰੂ ਦਾ ਨਾਮ ਸਦਾ ਸਾਹਿਬ ਕੈ ਰੰਗ ਰਹੇ, ਕਬੂ ਨਾ ਟੂਟਸ ਨੇਹੋ। ਜਦੋਂ ਤੁਹਾਡੇ ਦਿਲ 'ਚ ਰੱਬ ਵਸਦਾ ਹੈ, ਤੁਸੀਂ ਉਸ ਸਾਹਿਬ ਦੇ ਰੰਗ ਦੇ ਵਿੱਚ ਰੰਗੇ ਹੋਏ, ਉਸ ਪ੍ਰੀਤ ਦੇ ਵਿੱਚ ਹੁੰਦੇ ਹੋ ਜਿਹੜੀ ਕਦੇ ਟੁੱਟਦੀ ਨਹੀਂ ਹੈ। ਔਰ ਜੇ ਤੁਸੀਂ ਸਿਰਫ ਕਲਮ ਦੁਆਤ ਦੇ ਲੇਖੇ ਦੇ ਨਾਲ ਹੀ ਜੁੜਿਆ ਹੋਇਆ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਸਾਰੀਆਂ ਚੀਜ਼ਾਂ ਤੇ ਮੁੱਕ ਜਾਣ, ਇੱਥੇ ਹੀ ਰਹਿ ਜਾਣ ਵਾਲੀਆਂ ਨੇ। ਨਾਲ ਤੁਹਾਡੇ ਉਹੀ ਜਾਣਾ ਜੋ ਤੁਹਾਡੇ ਦਿਲ ਤੇ ਲਿਖਿਆ ਹੋਇਆ, ਕਿਉਂਕਿ ਉਹੀ ਤੁਹਾਡੀ ਪੂੰਜੀ ਹੈ। ਲਿਖਿਆ ਵੀ ਨਾਲ, ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਧੁਰ ਛੋਡੀ ਸੱਚ। ਜਿਹੜੀ ਸ਼ੌਹ ਦੇ ਨਾਲ, ਪਿਆਰੇ ਦੇ ਨਾਲ ਪ੍ਰੀਤ ਹੈ, ਉਹ ਇਸ ਧਰਤੀ ਤੇ ਵੀ ਹੈ, ਤੇ ਜਦੋਂ ਅਸੀਂ ਚਲੇ ਗਏ ਉਦੋਂ ਵੀ ਉਹ ਤੁਹਾਡੀ ਰੂਹ ਦਾ ਸਰਮਾਇਆ ਹੈ, ਜਿਹਨੂੰ ਤੁਸੀਂ ਨਾਲ ਲੈ ਕੇ ਜਾਣਾ। ਫਿਰ ਮਹੱਲਾ ਤੀਜਾ, ਨਦਰੀ ਆਵਦਾ ਨਾਲ ਨਾ ਚੱਲਈ, ਵੇਖੋ ਕੋ ਵਿਉ ਪਾਏ, ਸਤਿਗੁਰ ਸੱਚ ਦ੍ਰਿੜਾਇਆ, ਸੱਚ ਰਹੋ ਲਿਵਲਾਏ, ਨਾਨਕ ਸ਼ਬਦੀ ਸੱਚ ਹੈ, ਕਰਮੀ ਪੱਲੇ ਪਾਏ। ਕਿ ਭਾਈ ਜੋ ਨਜ਼ਰ ਆ ਰਿਹਾ, ਨਦਰੀ ਆਵਦਾ ਨਾਲ ਨਾ ਚੱਲਈ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ।
ਅੱਖਾਂ ਦੇਖ ਰਹੀਆਂ ਨੇ, ਸਾਡੇ ਤੋਂ ਪਹਿਲੇ ਵੀ ਚਲੇ ਗਏ, ਸਾਹਮਣੇ ਵਾਲੇ ਵੀ ਜਾ ਰਹੇ ਨੇ, ਨਾਲ ਵਾਲੇ ਵੀ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ। ਸਾਡੀ ਨਜ਼ਰ ਇਹ ਟਿਕਦੀ ਨਹੀਂ ਹੈ ਇਸ ਦੇ ਕਿ ਭਾਈ ਇਹ ਸਭ ਕੁਝ ਚਲੇ ਜਾਣਾ। ਇਹ ਯਾਦ ਦਹਾਨੀ ਹੈ, ਨਦਰੀ ਆਪਦਾ ਨਾਲ ਨਾ ਚੱਲਈ ਵੇਖੋ ਕੋ ਵਿਉਪਾਏ, ਕਿ ਬਈ ਕਿਸੇ ਨੇ ਵੀ ਨਾਲ ਨਹੀਂ ਜਾਣਾ। ਅਸੀਂ ਚਾਰ ਚੁਫੇਰੇ ਦੇਖ ਰਹੇ ਹਾਂ, ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵਲਾਏ। ਸਤਿਗੁਰੂ ਨੇ ਇਸੇ ਲਈ ਸਾਡੇ 'ਚ ਸੱਚ ਦੇ ਉੱਤੇ ਨਿਸ਼ਚਾ, ਸੱਚ ਦੀ ਦ੍ਰਿੜਤਾ ਪੈਦਾ ਕੀਤੀ ਹੈ। ਤੇ ਹੇ ਇਨਸਾਨ, ਉਸ ਸੱਚ ਦੇ ਨਾਲ ਹੀ ਲਿਵ ਲਾ ਕੇ ਰੱਖ। ਨਾਨਕ ਸ਼ਬਦੀ ਸੱਚ ਹੈ ਕਿ ਸ਼ਬਦ ਹੀ ਅਲਟੀਮੇਟ ਟਰੂਥ ਹੈ, ਕਰਮੀ ਪੱਲੇ ਪਾਏ। ਔਰ ਇਹ ਕਰਮ ਫਾਰਸੀ ਦਾ ਹੈ, ਬਖਸ਼ਿਸ਼ ਜਿਹਨੂੰ ਕਹਿੰਦੇ ਨੇ, ਕਿ ਭਾਈ ਇਹ ਜਿਹੜਾ ਸ਼ਬਦ ਦਾ ਰੂਪ ਦੇ ਵਿੱਚ ਸੱਚ ਦਾ ਪੱਲੇ ਪੈਣਾ, ਮਤਲਬ ਤੁਹਾਡੇ ਨਾਲ ਰਹਿਣਾ, ਜਿਹੜਾ ਕਦੇ ਵੀ ਤੁਹਾਡੇ ਤੋਂ ਜੁਦਾ ਨਹੀਂ ਹੁੰਦਾ, ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਸੰਭਵ ਹੁੰਦਾ ਹੈ। ਔਰ ਇਸੇ ਹੀ ਥਾਟ ਦੇ ਉੱਤੇ ਪੌੜੀ ਹੈ, ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੈ ਭੇਤ, ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ, ਸੋ ਡਰੈ ਜੇ ਪਾਪ ਕਮਾਵਦਾ, ਧਰਮੀ ਵਿਗਸੇਤ, ਤੂੰ ਸੱਚਾ ਆਪ ਨਿਆਉ ਸੱਚ, ਤਾਂ ਡਰੀਐ ਕੇਤ, ਜੋ ਜਿਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਕਿ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੈ ਭੇਤ, ਕਿ ਉਹੀ ਵਾਹਿਗੁਰੂ ਸਾਡੇ ਅੰਦਰ ਹੈ, ਉਹੀ ਬਾਹਰ ਹੈ, ਉਹੀ ਚਾਰ ਚਫੇਰੇ ਹੈ। ਜਤ ਦੇਖਾਂ ਤਤ ਤੂੰ, ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ। ਇਹ ਮੇਰੇ ਮਨ, ਕੋਈ ਵੀ ਐਸੀ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ। ਸੋ ਜੋ ਤੂੰ ਸੋਚ ਰਿਹਾ, ਜੋ ਤੂੰ ਕਰ ਰਿਹਾ, ਉਹ ਵਾਹਿਗੁਰੂ ਜਾਣਦਾ, ਕਿਉਂਕਿ ਵਾਹਿਗੁਰੂ ਹਰ ਥਾਂ ਹਾਜ਼ਰ ਨਾਜ਼ਰ ਹੈ। ਸੋ ਡਰੇ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਤੈਨੂੰ ਕਾਹਦਾ ਡਰ ਹੈ? ਡਰੇ ਉਹ ਜਿਹੜਾ ਪਾਪ ਕਰਦਾ, ਜਿਹੜਾ ਨੈਗੇਟਿਵਿਟੀਜ਼ ਕਰਦਾ, ਜਿਹੜਾ ਧਰਮ ਦੇ ਰਸਤੇ ਤੇ ਤੁਰਿਆ ਹੋਇਆ। ਵਿਗਸੇਤ ਹੈ ਵਿਗਾਸ, ਖੁਸ਼ੀ, ਜਿਹਦੇ ਅੰਦਰ ਆਨੰਦ ਹੈ। ਕਿ ਜਿਹੜਾ ਧਰਮੀ ਇਨਸਾਨ ਹੈ ਉਹ ਤਾਂ ਹਮੇਸ਼ਾ ਵਿਗਾਸ ਹੁੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾ। ਸੋ ਡਰੇ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਕਿ ਭਾਈ ਉਹ ਡਰੇ ਜਿਹੜਾ ਪਾਪ ਕਮਾਉਂਦਾ ਹੈ। ਧਰਮੀ ਬੰਦਾ ਹਮੇਸ਼ਾ ਵਿਗਾਸ ਚਾਜ ਹੁੰਦਾ ਹੈ। ਹੇ ਵਾਹਿਗੁਰੂ, ਤੂੰ ਸੱਚਾ ਆਪ ਨਿਆਉ ਸੱਚ, ਤਾਂ ਡਰੀਐ ਕੇਤ। ਹੇ ਵਾਹਿਗੁਰੂ, ਤੂੰ ਸੱਚਾ ਹੈ, ਤੇਰਾ ਇਨਸਾਫ, ਨਿਆਂ, ਅਦਲ, ਜਸਟਿਸ ਉਹ ਵੀ ਸੱਚ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਕਿ ਭਾਈ ਤੇਰੇ ਜਿਹੜੇ ਨਾਮ ਨਾਲ ਜੁੜੇ ਹੋਏ, ਤੇਰੇ ਨਾਮ ਰਤੇ ਸੇ ਜਿਣ ਰਹੇ, ਉਹ ਜਿੱਤ ਗਏ। ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮ ਹੈ ਧਰਮ ਬਹਾਲਿਆ। ਕਿ ਅਲਟੀਮੇਟਲੀ ਸੱਚ ਦੀ ਤੂੰ ਅਦਲ ਹੈ, ਤੂੰ ਸੱਚਾ ਆਪ ਨਿਆਉ ਸੱਚ, ਤਾਂ ਡਰੀਐ ਕੇਤ। ਫਿਰ ਕਿਸ ਤੋਂ ਡਰਨ ਦੀ ਲੋੜ ਹੈ? ਜੋ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਗੁਰੂ ਨਾਨਕ ਸਾਹਿਬ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੇ ਇਸ ਸੱਚ ਨੂੰ ਪਛਾਣ ਲਿਆ, ਉਹ ਅਲਟੀਮੇਟਲੀ ਸੱਚ ਦਾ ਹੀ ਰੂਪ ਹੋ ਗਏ। ਕਿਉਂਕਿ ਵਾਹਿਗੁਰੂ ਵੀ ਅਲਟੀਮੇਟ ਟਰੂਥ ਹੈ। ਜਿਨ੍ਹਾਂ ਨੇ ਜੀਵਨ ਦੇ ਅੰਦਰ ਸੱਚ ਜੀਵਿਆ, ਸੱਚ ਕਮਾਇਆ, ਸੱਚ ਦੇ ਰਾਹ ਤੇ ਚੱਲੇ, ਅਲਟੀਮੇਟਲੀ ਉਹ ਸੱਚ ਦਾ ਰੂਪ ਹੋ ਗਏ। ਉਸੇ ਨੇ ਗੁਰੂ ਸਾਹਿਬ ਨੇ ਫਰਮਾਇਆ ਕਿ ਜੋਤੀ ਜੋਤ ਰਲੀ, ਸੰਪੂਰਨ ਥੀ ਹੈ, ਕੰਪਲੀਟ ਹੋ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।